यार वट्टू तू मौला जट देखी होनी है। हाँ मैं 2-3 दफ़ा देखी। एक सीन ਉਹਦੇ ਵਿੱਚ ਤਾਂ ਡਾਇਲੌਗ ਮੌਲੇ ਨੂੰ ਮੌਲਾ ਨਾ ਮਾਰੇ ਤੇ ਮੌਲਾ ਨਹੀਂ ਮਾਰਦਾ। ਇੱਕ ਸੀਨ ਹੋਰ ਜਿਹਦੇ ਵਿੱਚ ਮਾਈ ਇੱਕ ਮੌਲੇ ਨੂੰ ਆ ਕੇ ਕਹਿੰਦੀ ਆ ਕਿ ਮੈਨੂੰ ਇਨਸਾਫ ਦੇ, ਤੇ ਅਗਰ ਤੂੰ ਇਨਸਾਫ ਨਹੀਂ ਦੇ ਸਕਦਾ ਤੇ ਫਿਰ ਤੂੰ ਮੁਨਸਫ ਕਾਹਦਾ ਪਿੰਡ ਦਾ। ਤੇ ਮੌਲਾ ਮਾਈ ਨੂੰ ਆਪਣੇ ਮੁਲਾਜ਼ਮ ਨੂੰ ਕਹਿੰਦਾ ਵਾ ਕਿ ਮੇਰੀ ਜਿਹੜੀ ਮੰਜੀ ਹੈਗੀ ਆ ਉਹ ਚੱਕ ਕੇ ਤੇ ਮਾਈ ਦੇ ਬੂਹੇ ਅੱਗੇ ਰੱਖਾ। ਠੀਕ ਹੈ, ਤੇ ਜਦੋਂ ਹੁਣ ਅਸੀਂ ਇਨਸਾਫ ਕਰਾਂਗੇ ਤੇ ਉਦੋਂ ਹੀ ਉੱਠਾਂਗੇ। ਇਹ ਇਨਸਾਫ ਨਹੀਂ ਹੈ ਕਿ ਮਜ਼ਲੂਮ ਇਨਸਾਫ ਦੇ ਕੋਲ ਚੱਲ ਕੇ ਆਵੇ, ਇਨਸਾਫ ਮਜ਼ਲੂਮ ਕੋਲ ਚੱਲ ਕੇ ਜਾਵੇ। ਇੱਕ ਹੋਰ ਫਿਲਮ ਜੇ ਕਾਲੇ ਚੋਰ ਆ ਗਾਲਬਨ, ਜਿਹਦੇ ਵਿੱਚ ਉਹ ਸੁਲਤਾਨ ਰਾਹੀ ਦਾ ਬਚਪਨ ਹੈਗਾ ਜਿਹੜਾ ਬੱਚੇ ਨੇ ਰੋਲ ਕੀਤਾ, ਤੇ ਉਹਦਾ ਡਾਇਲੌਗ ਇੱਕ ਬੜਾ ਫੇਮਸ ਆ ਜਿਹੜਾ ਇੱਥੇ ਲੋਕ ਸਿਆਗੋ ਸਬਾਗ ਦੇ ਬਗੈਰ ਪੇਲ ਦਿੰਦੇ ਫੜ ਕੇ, ਜਿਹਦੇ ਵਿੱਚ ਉਹ ਕਹਿੰਦਾ ਵਾ ਕਿ ਉਹ ਅਦਾਲਤ ਦੀ ਕੰਨ ਟੱਪ ਕੇ ਆਉਂਦਾ ਮੁੰਡਾ, ਤੇ ਕਹਿੰਦਾ ਪੁਲਿਸ ਵਾਲਾ ਕਹਿੰਦਾ ਚਲੋ ਦੌੜ ਜਾ, ਅਦਾਲਤ ਬੰਦ ਹੈਗੀ ਆ। ਕਹਿੰਦਾ ਯਾਰ ਇਹ ਬੜੀ ਜ਼ਿਆਦਤੀ ਆ, ਜ਼ੁਲਮ 24 ਘੰਟੇ ਤੇ ਇਨਸਾਫ ਸਿਰਫ 8 ਘੰਟੇ। ਅੱਛਾ, ਸਾਡੇ ਹਾਂ ਇੱਕ ਇਲਜ਼ਾਮ ਦਿੱਤਾ ਜਾਂਦਾ ਕਿ ਯਾਰ ਪੰਜਾਬੀ ਸਿਨੇਮਾ ਨੇ ਜੀ ਵਾਇਲੈਂਟ ਕਲਚਰ ਦਿੱਤਾ, ਤਸ਼ੱਦਦ ਦਿਖਾਇਆ, ਇਹ ਕੀਤਾ। ਸਿਨੇਮੇ ਦਾ ਜਿਹੜਾ ਵਾਇਲੈਂਸ ਹੁੰਦਾ ਵਾ, ਸਾਡੇ ਸਿਨੇਮਾ ਨੂੰ ਖਾਸ ਤੌਰ 'ਤੇ ਪੰਜਾਬੀ ਸਿਨੇਮਾ ਨੂੰ ਇੱਕ ਤਾਂ ਕਲਟ ਸਿਨੇਮਾ ਦੇ ਵਿੱਚ ਦੇਖਣ ਵਾਸਤੇ, ਜਿਹੜੇ ਕਿ ਇੱਕ ਬਹੁਤ ਵੱਡਾ ਜਨਰਾ ਜੇ ਸਿਨੇਮਾ ਨੂੰ ਦੇਖਣ ਦਾ, ਉਹਦੇ ਵਿੱਚ ਦੇਖਣ ਵਾਸਤੇ ਸਾਨੂੰ ਇੱਕ ਕ੍ਰਿਟੀਕ ਨਹੀਂ ਮਿਲਿਆ, ਨਕਾਦ ਨਹੀਂ ਮਿਲਿਆ। ਦੂਸਰਾ ਸਾਡਾ ਜਿਹੜਾ ਨਕਾਦ ਰਿਹਾ ਵਾ, ਜਿਹੜਾ ਉਰਦੂ ਅਖਬਾਰ ਦਾ ਨਕਾਦ ਸੀਗਾ, ਉਹ ਮੇਰੇ ਵਰਗਾ ਮਾਤੜ ਜਿਹਾ ਸੀਗਾ। ਜਿਹੜਾ ਅੰਗਰੇਜ਼ੀ ਨਕਾਦ ਸੀਗਾ ਉਹ ਥੋੜਾ ਜਿਹਾ ਨਾ यो बेबी टाइप, मम्मी डैडी टाइप टटलनेस उसमें होनी चाहिए। देखिए कितना जो है वो कर दिया गया है, कितना वेक कर दिया गया है और कितना रॉ है। ठीक है, अच्छा एक क्वेश्चन उन्होंने एड्रैस नहीं किया कि सिनेमा का जिहड़ा वायलेंस हुंदा, जिहड़ा तशद्दद हुंदा वा, ਉਹ ਹਮੇਸ਼ਾ ਜਿਹੜਾ ਸੁਸਾਇਟੀ ਦੇ ਵਿੱਚ ਤਸ਼ੱਦਦ ਬਰਪਾ ਹੋ ਰਿਹਾ ਹੁੰਦਾ, ਉਹ ਉਹਦਾ ਐਂਟੀਥੀਸਿਸ ਹੁੰਦਾ, ਯਾਨੀ ਕਿ ਉਹ ਉਹਦੇ ਰੱਦੇ ਅਮਲ ਦੇ ਤੌਰ 'ਤੇ ਸਾਹਮਣੇ ਆਉਂਦਾ। ਸਾਡੇ ਨਕਾਦ ਨੇ ਇਸ ਥਿਊਰੀ ਦੇ ਉੱਤੇ ਸਿਨੇਮਾ ਨੂੰ ਇੰਟਰਪ੍ਰੀਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਤੁਸੀਂ ਜਿਹੜੀਆਂ ਫਿਲਮਾਂ ਹੈ ਨੇ ਹਾਲੀਵੁੱਡ ਦੀਆਂ, ਖਾਸ ਤੌਰ 'ਤੇ ਜਿਹੜਾ ਬਹੁਤ ਗੋਲਡਨ ਈਰਾ ਵਾ ਹਾਲੀਵੁੱਡ ਦਾ, ਜਦੋਂ ਅਮਰੀਕਾ ਦੇ ਵਿੱਚ ਬਹੁਤ ਵੱਡੀ ਕਸਾਦ ਬਾਜ਼ਾਰੀ ਹੁੰਦੀ ਆ ਤੇ ਬਹੁਤ ਸਾਰੇ ਇਮੀਗ੍ਰੈਂਟਸ ਜਿਹੜੇ ਹੈਗੇ ਅਮਰੀਕਾ ਆ ਰਹੇ ਹੁੰਦੇ ਆ, ਉਹਨਾਂ ਦੇ ਜਿਹੜੇ ਹੀਰੋਜ਼ ਹੈਗੇ ਨੇ ਉਹ ਜ਼ਿਆਦਾਤਰ ਪੁਲਿਸ ਦੇ ਖਿਲਾਫ ਤੇ ਜਿਹੜੇ ਬੰਦਰਗਾਹ ਦੇ ਉੱਤੇ ਪਾਸਪੋਰਟ ਵੀਜ਼ੇ ਦੇ ਚੱਕਰਾਂ 'ਚ ਉਹਨੂੰ ਤੰਗ ਕਰਦੇ ਹੈਗੇ, ਉਹਨਾਂ ਦੇ ਖਿਲਾਫ ਤੁਰੇ ਫਿਰਦੇ ਨੇ। ਇਹ ਹਮੇਸ਼ਾ ਜੋ ਰਿਆਸਤ ਵੱਲੋਂ ਅਦਾਰਿਆਂ ਦੀ ਸ਼ਕਲ ਵਿੱਚ ਤਸ਼ੱਦਦ ਬਰਪਾ ਹੁੰਦਾ ਵਾ, ਹਰ ਫਿਲਮ ਦੇ ਵਿੱਚ ਹੀਰੋ ਜਿਹੜਾ ਹੈਗਾ ਵਾ ਰੱਦੇ ਅਮਲ ਦੇ ਤੌਰ 'ਤੇ ਤਸ਼ੱਦਦ ਬਰਪਾ ਕਰ ਰਿਹਾ ਹੁੰਦਾ। ਤੁਸੀਂ ਪੰਜਾਬੀ ਫਿਲਮਾਂ ਚੁੱਕ ਕੇ ਦੇਖ ਲਓ, ਲੜਾਈ ਕਿਹਦੇ ਖਿਲਾਫ? ਲੜਾਈ ਜਾਗੀਰਦਾਰ ਦੇ ਖਿਲਾਫ ਆ। ਅੱਛਾ, 80s ਤੱਕ 70s ਤੱਕ ਪਾਕਿਸਤਾਨ ਦੇ ਵਿੱਚ ਹਜੇ ਵੀ ਜਾਗੀਰਦਾਰੀ ਇੱਕ ਇੰਸਟੀਟਿਊਸ਼ਨ ਆ, ਇੱਕ ਇਦਾਰੇ ਦਾ ਨਾਂ ਜਾਗੀਰਦਾਰੀ ਆ, ਜਿਹੜਾ ਤੁਹਾਡਾ ਵੋਟ ਬੈਂਕ ਕੰਟਰੋਲ ਕਰਦੀ ਆ, ਜਿਹੜਾ ਤੁਹਾਡੇ ਬਹੁਤ ਸਾਰਾ ਤੁਹਾਡਾ ਨੈਰੇਟਿਵ ਜਿਹੜਾ ਹੈਗਾ ਵਾ ਉਹਨੂੰ ਕੰਟਰੋਲ ਕਰਦੀ ਆ। ਪਰ ਫਿਰ ਇਹੀ ਜਾਗੀਰਦਾਰੀ ਹੈਗੀ ਆ ਜਿਹੜੇ ਆਫਸ਼ੂਟ ਨਿਕਲਦੇ ਨੇ ਜਾ ਕੇ, ਜਿਹਦੀਆਂ ਜੜ੍ਹਾਂ ਇੰਡਸਟਰੀਅਲਿਸਟਾਂ ਦੇ ਵਿੱਚ ਜਾ ਕੇ ਨਿਕਲਦੀਆਂ ਹੈਗੀਆਂ। ਸੁਲਤਾਨ ਰਾਹੀ ਹੋ ਗਿਆ ਜਾਂ ਮੁਸਤਫਾ ਕੁਰੈਸ਼ੀ ਹੋ ਗਿਆ ਜਾਂ ਹਮਾਯੂੰ ਕੁਰੈਸ਼ੀ ਹੋ ਗਿਆ, ਉਹ ਜਿਹੜੇ ਲੋਕ ਸੀਗੇ ਉਹਨਾਂ ਨੇ ਇੱਕ ਰੱਦੇ ਅਮਲ ਦਾ ਜਿਹੜਾ ਤਸ਼ੱਦਦ ਸੀਗਾ ਉਹ ਦਿੱਤਾ। ਅੱਛਾ, ਇਹਨੂੰ ਹੁਣ ਕਰਨ ਦੇ ਤਰੀਕੇ ਕਈ ਹੋ ਸਕਦੇ ਹੈਗੇ ਆ। ਤੁਸੀਂ ਬਾਲੀਵੁੱਡ, ਅਗਰ ਬਾਲੀਵੁੱਡ ਅੱਜ ਬਹੁਤ ਪੀਕ ਦੇ ਉੱਤੇ ਆ, ਬਾਲੀਵੁੱਡ ਤੁਸੀਂ ਉਹਦੀਆਂ ਫਿਲਮਾਂ ਚੁੱਕ ਕੇ ਦੇਖ ਲਓ। ਬਹੁਤ ਵੱਡੀ ਮਿਸਾਲ ਤੁਸੀਂ ਅਗਨੀਪਥ ਦੀ ਲੈ ਲਓ। ਅਗਨੀਪਥ ਵਿੱਚ ਜਿਹੜਾ ਵਾਇਲੈਂਸ ਹੈਗਾ ਉਹਦੇ ਵਿੱਚ ਕਿਤੇ ਨਾ ਕਿਤੇ ਰਿਆਸਤ ਇਨਵੋਲਵ ਹੈਗੀ ਆ, ਜਿਹੜੀ ਉਸ ਟਾਈਮ 'ਤੇ ਉਹਨੂੰ ਇਨਸਾਫ ਮੁਹੱਈਆ ਨਹੀਂ ਕਰ ਸਕਦੀ ਹੈਗੀ। ਉਹ ਉਹਨਾਂ ਨੇ ਰॉ ਤਰੀਕੇ ਨਾਲ ਦਿੱਤਾ ਪਾਪੂਲਰ ਕਲਚਰ ਦੇ ਵਿੱਚ, ਕਿਉਂਕਿ ਉਹ ਦੇਣ ਦਾ ਉਹਨਾਂ ਦੀ ਜਸਟੀਫਿਕੇਸ਼ਨ ਹੈਗੀ ਆ। ਦੂਸਰੀ ਇੱਕ ਬੜੀ ਵੱਡੀ ਗੱਲ ਕਿ ਇਹ ਫਿਲਮਾਂ ਜਿਹੜੀਆਂ ਸੀਗੀਆਂ, ਜਿਹੜਾ ਲੋਕਲ ਸਿਨੇਮਾ ਸੀਗਾ ਛੋਟੇ ਮੋਟੇ ਸ਼ਹਿਰਾਂ ਦੇ ਵਿੱਚ, ਉੱਥੇ ਦੇ ਲੋਕ ਵੀ ਦੇਖਦੇ ਸੀਗੇ। ਇੱਕ ਥਿਊਰੀ ਮੀਡੀਆ ਦੀ ਹੈਗੀ ਆ ਕਿ ਮੀਡੀਆ ਲੋਕਾਂ ਦਾ ਕਥਾਰਸਿਸ ਕਰਾਉਂਦਾ। ਉੱਥੇ ਜਿਹੜਾ ਮਜ਼ਦੂਰ ਜਿਹਨੇ ਪੁਰਸਕੋ ਵੀ ਛਿੱਤਰ ਖਾਧੇ ਆ, ਜਿਹੜਾ ਪਿੰਡ ਤੋਂ ਅਪਰੂਟ ਹੋ ਕੇ ਸ਼ਹਿਰ 'ਚ ਮਜ਼ਦੂਰੀ ਕਰਨ ਆ ਗਿਆ ਵਾ, ਠੀਕ ਹੈ, ਉਹਦਾ ਕੋਈ ਵਾਲੀ ਵਾਰਸ ਨਹੀਂ ਹੈਗਾ, ਉਹਦਾ ਪੁਰਸਾਨੇ ਹਾਲ ਨਹੀਂ ਹੈਗਾ।
ਜਿਸ ਟਾਈਮ ਸਕਰੀਨ ਦੇ ਉੱਤੇ ਉਹ ਪੁਲਿਸ ਦੇ ਖਿਲਾਫ ਹੀਰੋ ਨੂੰ ਲੜਦਾ ਦੇਖਦਾ ਸੀਗਾ ਤੇ ਉਹਨੂੰ ਲੱਗਦਾ ਸੀਗਾ ਕਿ ਯਾਰ ਕੋਈ ਨਾ ਕੋਈ ਉਹਦਾ ਕਿਤੇ ਨਾ ਕਿਤੇ ਕੋਈ ਮੁਦਾਵਾ ਹੈ, ਉਹਦੇ ਦੁੱਖ ਦਾ ਕੋਈ ਨਾ ਕੋਈ ਮੁਦਾਵਾ ਹੈ, ਤੇ ਉਹ ਉਸ ਫਿਲਮ ਨੂੰ ਜਾ ਕੇ ਦੇਖਦਾ ਸੀਗਾ। ਉਹ ਫਿਲਮ ਪਪੂਲਰ ਹੁੰਦੀ ਸੀਗੀ ਔਰ ਪੰਜਾਬੀ ਸਿਨੇਮਾ ਨੇ ਬੜੇ ਬੜੇ ਲਾਜਵਾਬ ਗਾਣੇ ਦਿੱਤੇ ਔਰ ਫਿਰ ਸਾਡਾ ਪੰਜਾਬੀ ਸਿਨੇਮਾ ਬਹੁਤ ਜ਼ਿਆਦਾ ਇੰਡੀਆ 'ਚ ਕਾਪੀ ਹੋਇਆ। ਸ਼ੇਰ ਖਾਨ ਨੂੰ 2-3 ਦਫਾ ਉਹਨਾਂ ਨੇ ਬਣਾਉਣ ਦੀ ਅਟੈਂਪਟ ਕੀਤੀ, ਧਰਮਿੰਦਰ ਨੂੰ ਲੈ ਕੇ, ਸ਼ਤਰੂਘਨ ਸਿਨਹਾ ਨੂੰ ਲੈ ਕੇ, ਜਿਹੜੀ ਕਿ ਨਾਕਾਮ ਹੋਈ। ਫਿਰ ਪਾਪੂਲਰ ਕਲਚਰ ਦੇ ਵਿੱਚ ਪੰਜਾਬੀ ਸਿਨੇਮਾ ਨੇ ਮਿਊਜ਼ਿਕ ਬਹੁਤ ਅੱਛਾ ਦਿੱਤਾ। ਸ਼ੇਰ ਖਾਨ ਦੇ ਤੁਸੀਂ ਗਾਣੇ, ਵਜਾਹਤ ਅਤਰੇ ਸਾਹਿਬ ਦੀ ਬਰਸੀ ਸੀਗੀ 23 ਮਈ ਨੂੰ ਫੌਤ ਹੋ ਗਏ, ਉਹਨਾਂ ਦੇ ਸਾਰੇ ਗਾਣੇ ਤੁਸੀਂ ਸ਼ੇਰ ਖਾਨ ਫਿਲਮ ਦੇ ਚੁੱਕ ਕੇ ਦੇਖ ਲਓ। ਔਰ ਫਿਰ ਸ਼ੇਰ ਖਾਨ ਦਾ ਇੱਕ ਸੀਨ ਹੈ ਜਿਹਦੇ ਵਿੱਚ ਉਹ ਸ਼ੇਰ ਖਾਨ ਡਾਕੂ ਤੋਂ ਇੱਕ ਅੱਛਾ ਇਨਸਾਨ ਬਣਨ ਦੀ ਕੋਸ਼ਿਸ਼ ਕਰਦਾ ਵਾ। ਜਿਸ ਬੱਚੇ ਨੂੰ ਪੜ੍ਹਾਉਂਦਾ ਵਾ ਉਹ ਬੱਚਾ ਪੁਲਿਸ 'ਚ ਭਰਤੀ ਹੋ ਕੇ ਵਾਪਸ ਉਹ ਜਿਹੜਾ ਰਿਵੈਂਜ ਹੈਗਾ ਲੈਣ ਦੀ ਕੋਸ਼ਿਸ਼ ਕਰਦਾ ਵਾ। ਤੇ ਸ਼ੇਰ ਖਾਨ ਅਦਾਲਤ ਵਿੱਚ ਪੇਸ਼ ਹੋ ਕੇ ਕਹਿੰਦਾ ਕਿ ਇਸ ਤੂਫਾਨ ਨੂੰ ਇੱਥੇ ਹੀ ਰੋਕ ਲਓ। ਜੇ ਸ਼ੇਰ ਖਾਨ ਜੇਲ੍ਹ 'ਚੋਂ ਬਾਹਰ ਆ ਗਿਆ, ਧੂੜ ਤੇ ਮਿੱਟੀ ਦੇ ਇਲਾਵਾ ਤੁਹਾਨੂੰ ਕੁਛ ਨਜ਼ਰ ਨਹੀਂ ਆਣੀ ਇੱਥੇ। ਤੇ ਸੋ ਸੁਸਾਇਟੀ ਦੇ ਵਿੱਚ ਜਿਹੜਾ ਵਾਇਲੈਂਸ ਆ, ਸਿਨੇਮਾ ਦਾ ਜਿਹੜਾ ਵਾਇਲੈਂਸ ਆ, ਉਹ ਉਹਦੇ ਰੱਦੇ ਅਮਲ ਦੇ ਤੌਰ ਦੇ ਉੱਤੇ ਦਿਖਾਇਆ ਜਾਂਦਾ। ਔਰ ਸਾਨੂੰ ਪੰਜਾਬੀ ਸਿਨੇਮਾ ਨੂੰ ਇੰਨੇ ਸਾਲਾਂ ਬਾਅਦ, ਜਦ ਕਿ ਹੁਣ ਉਹ ਬਿਲਕੁਲ ਖਤਮ ਹੋ ਚੁੱਕਿਆ ਵਾ, ਉਹਦੀ ਅਗਰ ਅਸੀਂ ਕੋਈ ਇੰਟਰਪ੍ਰੀਟੇਸ਼ਨ ਅਵਲ ਤਾਂ ਸਾਨੂੰ ਇਹ ਮਿਲਦੀ ਹੈ ਨਹੀਂ ਗੀ। ਜੇ ਮਿਲਦੀ ਆ ਤਾਂ ਉਹਨੂੰ ਕੁਛ ਇਹਨਾਂ ਬੁਨਿਆਦਾਂ ਉੱਤੇ ਉਹਨੂੰ ਸਿਨੇਮਾ ਨੂੰ ਦੇਖਣ ਦੀ ਜ਼ਰੂਰਤ ਹੈ। ਮੈਨੂੰ ਤਾਂ ਇਹ ਲੱਗਦਾ ਵਾ ਕਿ ਅਗਰ ਅਸੀਂ ਇਸ ਤਰ੍ਹਾਂ ਉਸ ਸਿਨੇਮੇ ਦਾ ਆਪਰੇਸ਼ਨ ਕਰੀਏ ਤਾਂ ਸਾਨੂੰ ਬਹੁਤ ਸਾਰਾ ਆਪਣੇ ਮੁਆਸ਼ਰੇ ਅਤੇ ਆਪਣੀ ਰਿਆਸਤ ਦਾ ਜਿਹੜਾ ਸਟਰਕਚਰ ਹੈਗਾ ਵਾ ਉਹਨੂੰ ਸਮਝਣ ਦੀ ਕਾਫੀ ਉਹਦੇ ਵਿੱਚ ਸਹੂਲਤ ਮਿਲੇਗੀ। ਫਿਰ ਮੇਰਾ ਇੱਕ ਸਿੰਧੀ ਦੋਸਤ ਮੈਨੂੰ ਕਹਿੰਦਾ ਕਿ ਯਾਰ ਤੁਹਾਡੀਆਂ ਪੰਜਾਬੀ ਫਿਲਮਾਂ ਸਾਡੇ ਸਿੰਧ 'ਚ ਬੜੀਆਂ ਪਾਪੂਲਰ ਸੀ। ਮੈਂ ਕਿਹਾ ਯਾਰ ਇੰਟੀਰੀਅਰ ਸਿੰਧ ਵਿੱਚ ਤੁਹਾਨੂੰ ਕਿਹੜਾ ਸਮਝ ਆਉਂਦੀਆਂ ਸੀ। ਕਹਿੰਦਾ ਯਾਰ ਜਿਸ ਟਾਈਮ ਸੁਲਤਾਨ ਰਾਈ ਕਹਿੰਦਾ ਸੀ ਨਾ ਉਹ ਜਗੀਰਦਾਰ ਆ, ਅਤੇ ਅਸੀਂ ਕਹਿੰਦਾ ਜਿਹੜੇ ਸੀਗੇ ਨਾ ਉੱਥੇ ਫਿਲਮ ਦੇਖਣ ਵਾਲੇ ਅਤੇ ਆਮ ਜਿਹੜੇ ਕਿਸਾਨ ਉੱਥੇ ਆਏ ਹੁੰਦੇ ਸੀ ਹਾਰੀ, ਕਹਿੰਦਾ ਉੱਠ ਕੇ ਤਾੜੀਆਂ ਮਾਰਦੇ ਸੀਗੇ ਇਹਨਾਂ ਡਾਇਲੌਗਸ ਦੇ ਉੱਤੇ। ਠੀਕ ਹੈ, ਅਤੇ ਇਹ ਸਿਨੇਮਾ ਜਿਹੜਾ ਹੈਗਾ ਵਾ ਇਹਨੂੰ ਮੇਰੇ ਖਿਆਲ 'ਚ ਦੁਬਾਰਾ ਇੱਕ ਦਫਾ ਰੀਵਿਜ਼ਿਟ ਕਰਨ ਦੀ ਲੋੜ ਆ। ਜਿਹੜੇ ਸੂਝਵਾਨ ਹੈਗੇ ਨੇ ਔਰ ਖ਼ਾਸ ਤੌਰ 'ਤੇ ਜਿਹੜੇ ਪੰਜਾਬੀ ਦੇ ਸੂਝਵਾਨ ਨੇ ਅੱਛੇ, ਉਹਨਾਂ ਨੂੰ ਇਹਦੇ ਉੱਤੇ ਜ਼ਰੂਰ ਕੰਮ ਕਰਨਾ ਚਾਹੀਦਾ ਜੀ।